ਜੋ ਗਲਵਾਨ ਵੈਲੀ 'ਚ ਹੋਇਆ, ਜੋ ਇੰਡੀਆ ਚਾਈਨਾ ਕਲੈਸ਼ ਦੇ ਵਿੱਚ ਜਿਵੇਂ ਇੰਡੀਆ ਨੇ ਮੂੰਹ ਦੀ ਖਾਧੀ, 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਆਪਣੀ ਜ਼ਮੀਨ ਗਵਾਈ, ਔਰ ਚਾਈਨਾ ਨੇ ਜਿਸ ਐਗਰੈਸਿਵ ਅੰਦਾਜ਼ ਦੇ ਵਿੱਚ ਭਾਰਤ ਨੂੰ ਮੈਸੇਜ ਦਿੱਤਾ, ਔਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਫੌਜੀ ਜਨਰਲ ਤੱਕ ਕਿਸੇ ਦੀ ਮੂੰਹ ਤੇ ਚੀਨ ਲਫ਼ਜ਼ ਵੀ ਨਹੀਂ ਆਇਆ, ਉਹਨੇ ਸਾਨੂੰ ਵੀ ਹੋਪ ਦਿੱਤੀ ਸਿੱਖਾਂ ਨੂੰ। ਅਸੀਂ ਇੰਟਰਨੈਸ਼ਨਲੀ ਇਹ ਮਹਿਸੂਸ ਕੀਤਾ ਕਿ ਬੇਸ਼ੱਕ ਜਿਹੜੀ ਗੇਮ ਚੇਂਜ ਉੱਥੇ ਹੋਈ ਹੈ, ਖਾਸ ਤੌਰ ਤੇ ਅਮਰੀਕਨ ਕੰਟੈਕਸਟ 'ਚ ਅਮਰੀਕਾ ਨੇ ਇੰਡੀਆ ਨੂੰ ਜਿਹੜਾ ਉਹ ਅੱਗੋਂ ਉਹਦਾ ਮੋਢਾ ਚੁਣਿਆ, ਲੇਕਿਨ ਸਾਨੂੰ ਇਹ ਲੱਗਾ ਕਿ ਚੀਨ ਫੈਕਟਰ ਦੇ ਆਉਣ ਦੇ ਨਾਲ ਸਿੱਖ ਫੈਕਟਰ ਦੀ ਅਹਿਮੀਅਤ, ਔਰ ਕਸ਼ਮੀਰੀਆਂ ਨੂੰ ਵੀ ਇਹ ਮਹਿਸੂਸ ਹੋਇਆ ਕਿਉਂਕਿ ਕਸ਼ਮੀਰ ਦਾ ਤਾਂ ਬਾਰਡਰ, ਲਦਾਖ ਦਾ ਬਾਰਡਰ ਲੱਗਦਾ ਜਿੱਥੇ ਕਿ ਇਹ ਸਾਰੀ ਲੜਾਈ ਹੋਈ ਹੈ ਜਾਂ 62 ਦੇ ਵਿੱਚ ਵੀ ਹੋਈ। ਹੁਣ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਤੁਸੀਂ 4-5 ਹਜ਼ਾਰ ਸਾਲ ਦਾ ਜਦੋਂ ਤੋਂ ਉਹਨਾਂ ਦੀ ਟਰਾਈਬਲ ਸੁਸਾਇਟੀ ਦੇ ਵਾਕਿਆਤ ਮਿਲਦੇ ਨੇ ਦੇਖੋ, ਤੇ ਇੱਕ ਤਾਂ ਵੈਸੇ ਵੀ ਯੂਰਪ, ਸੈਂਟਰਲ ਏਸ਼ੀਆ ਤੇ ਅਫਗਾਨਿਸਤਾਨ ਫਾਈਨਲੀ, ਔਰ ਬੇਸ਼ੱਕ ਅੱਜ ਵਾਂਗ ਮਾਰਕਡ ਬਾਉਂਡਰੀਜ਼ ਨਹੀਂ ਸੀ, ਕਦੇ ਉਹ ਅਫਗਾਨਿਸਤਾਨ, ਕਦੇ ਇਧਰ ਖੁਰਾਸਾਨ, ਔਰ ਅੱਜ ਤਾਂ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਸਾਰੇ ਅੱਡ-ਅੱਡ 6 ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਲੇਕਿਨ ਇਹੀ ਸਾਰਾ ਐਂਟਰੀ ਪੁਆਇੰਟ ਸੀ ਉਹਨਾਂ ਕਬੀਲਿਆਂ ਦਾ ਵੀ ਜਿਹੜੇ ਯੂਰਪ ਚੋਂ ਆਏ, ਇੰਕਲੂਡਿੰਗ ਏਰੀਅਨਸ, ਜਾਂ ਉਸ ਤੋਂ ਬਾਅਦ ਜਿਹੜੇ ਹਮਲਾਵਰ ਵੀ ਆਉਂਦੇ ਰਹੇ, ਔਰ ਇਹ ਇਸ ਖਿੱਤੇ ਦੇ ਵਿੱਚ ਪਹਾੜੀ ਇਲਾਕਾ, ਜੀਓਗ੍ਰਾਫਿਕਲ ਇੱਕ ਵੇਰੀਏਸ਼ਨ, ਔਰ ਸਖਤ ਜਾਨ ਲੋਕ, ਪਰ ਲੋਕਲ ਕੋਈ ਫਰਟਿਲ ਜ਼ਮੀਨਾਂ ਨਹੀਂ, ਕੋਈ ਲੈਵਲਡ ਲੈਂਡ ਨਹੀਂ ਹੈ। ਜਿਸ ਖਿੱਤੇ ਨੇ ਉਹਨਾਂ ਨੂੰ ਟਫ ਵੀ ਬਣਾਇਆ, ਪਰ ਨਾਲ ਦੀ ਨਾਲ ਜੇ ਅਸੀਂ ਦੇਖੀਏ ਕਿ ਬਈ ਉਹਨਾਂ ਨੇ ਆਪਣਾ, ਜਦੋਂ ਬਰਫ਼ਬਾਰੀ ਹੁੰਦੀ ਹੈ 6 ਮਹੀਨੇ ਕੋਈ ਲਾਈਫ ਨਹੀਂ ਹੈ, ਤੇ ਫਿਰ ਉਹਨਾਂ ਨੇ ਜਿੱਧਰ ਦੀ ਰੁਖ ਕੀਤਾ, ਦਰਿਆ ਖੈਬਰ ਕ੍ਰਾਸ ਕੀਤਾ, ਔਰ ਪੰਜਾਬ ਦੇ ਪਲੇਨ 'ਚ ਆ ਗਏ, ਦਰਿਆ ਖੈਬਰ, ਇੰਡਸ ਕ੍ਰਾਸ ਕੀਤਾ, ਔਰ ਜੇਹਲਮ, ਚਨਾਬ ਕਰਦੇ ਕਰਦੇ, ਔਰ ਫਿਰ ਜਦੋਂ ਅਸੀਂ ਹਮਲਾਵਰਾਂ ਦੀ ਕਹਾਣੀ ਮਹਿਮੂਦ ਗਜ਼ਨਵੀ ਤੋਂ ਦੇਖਦੇ ਹਾਂ, ਗਜ਼ਨੀ ਵੀ ਅਫਗਾਨਿਸਤਾਨ 'ਚ ਹੈ, ਅਬਦਾਲ ਜਿੱਥੋਂ ਅਹਿਮਦ ਸ਼ਾਹ ਅਬਦਾਲੀ ਹਮਲਾਵਰ ਹੁੰਦਾ ਹੈ, ਉਸ ਤੋਂ ਪਹਿਲਾਂ ਗੌਰੀ, ਮੁਹੰਮਦ ਗੌਰੀ ਜਿਹੜਾ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਉਂਦਾ ਹੈ। ਸੋ ਇਨ ਸਪਾਈਟ ਆਫ ਕਿ ਵੀ ਅੱਜ ਦੇ ਹਿੰਦੂਤਵੀ ਹਾਕਮ ਜੋ ਮਰਜ਼ੀ ਪਾਕਿਸਤਾਨ ਨੂੰ ਜਿਹੜਾ ਕਾਰਨਰ ਕਰਨ ਲਈ ਅਫਗਾਨਿਸਤਾਨ ਨਾਲ ਆਪਣੀ ਹਿਸਟੋਰੀਕਲ ਯਾਰੀਆਂ ਦੀ ਗੱਲ ਕਰਨ, ਬਟ ਫੈਕਟ ਇਹ ਹੈ ਵੀ ਅਫਗਾਨਸ ਦੇ ਲਈ ਉਹ ਦੂਜੇ ਪਾਸੇ ਤਾਂ ਗਏ ਨਹੀਂ, ਯੂਰਪ ਵੱਲ ਤਾਂ ਨਹੀਂ ਗਏ, ਇੱਧਰ ਨੂੰ ਹੀ ਆਏ ਨੇ। ਸੋ ਉਹਨਾਂ ਦੇ ਲਈ ਵੀ ਜਿਹੜਾ ਪਾਰਟ ਹੈ ਇਹ ਇੱਧਰ ਹੀ ਰਿਹਾ। ਫਿਰ ਜੋ ਕੁਛ ਜੇ ਈਵਨ ਜੇ ਅਸੀਂ ਦੇਖੀਏ ਕਿ ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਆਜ਼ਾਦ ਕਸ਼ਮੀਰ ਹੈ, ਉਧਰੋਂ ਉਹੀ ਸਾਰਾ ਏਰੀਆ ਜੇ 47 ਤੋਂ ਬਾਅਦ ਕਬਾਇਲੀਆਂ ਦੇ ਆਉਣ ਦੀ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਉਹ ਆਜ਼ਾਦ ਕਸ਼ਮੀਰ ਲਿਬਰੇਟ ਕਰਵਾਇਆ, ਤੇ ਉਹ ਵੀ ਉਹਦੇ ਕਬਾਇਲ ਸੁਸਾਇਟੀ ਔਰ ਉਸ ਸੁਸਾਇਟੀ ਦੇ ਨਾਲ ਜੁੜਦਾ ਹੈ। ਸੋ ਜਿਹੜਾ ਅਫਗਾਨਿਸਤਾਨ ਦੇ ਵਿੱਚ ਅਨਸਟੇਬਿਲਿਟੀ ਦੀ ਕਹਾਣੀ ਹੈ, ਇਹ ਤਾਂ ਹੈ ਪੁਰਾਣੀ। ਇਹ ਤਾਂ ਜਿਵੇਂ ਅਸੀਂ ਇਹ ਕਿਹਾ ਕਿ ਜੇ ਮਿਡਲ ਈਸਟ ਦੇ ਵਿੱਚ ਤੁਸੀਂ ਜੈਰੂਸ਼ਲਮ ਦੀ ਕਹਾਣੀ ਦੇ ਨਾਲ 3 ਵੱਡੇ ਮਜ਼ਹਬ ਨੇ, ਔਰ ਇਸੇ ਲਈ ਸ਼ਾਇਦ ਇਹ ਵਾਈਜ਼ ਫੈਸਲਾ ਲਿਆ ਗਿਆ ਸੀ ਵੀ ਇਹਨੂੰ ਇੰਟਰਨੈਸ਼ਨਲ ਸਿਟੀ ਬਣਾਇਆ ਜਾਏ ਜੈਰੂਸ਼ਲਮ ਨੂੰ। ਸੋ ਇਹੀ ਕਹਾਣੀ ਅਫਗਾਨਿਸਤਾਨ ਦਾ ਖਿੱਤਾ ਅਨਸਟੇਬਲ ਹੈ। ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਉਸ ਦੇ ਉੱਤੇ ਆਪਣਾ ਕਬਜ਼ਾ ਜਮਾਉਣ ਦੀ ਜਾਂ ਉਹਨਾਂ ਨੂੰ ਆਪਣੇ ਜ਼ੇਰ ਕਰਨ ਦੀ, ਤੇ ਫਿਰ ਅਸੀਂ ਜਿਹੜਾ 1840-41 ਦੇ ਵਿੱਚ ਮੈਸੈਕਰ, ਕਾਬਲ ਮੈਸੈਕਰ ਆਫ ਬ੍ਰਿਟਿਸ਼ਰਸ ਦੇਖਦੇ ਹਾਂ ਕਿ ਉਹਨਾਂ ਨੂੰ ਵੀ ਇਹ ਸਮਝ ਆ ਗਈ ਵੀ ਇਹਨਾਂ ਨੂੰ ਤੁਸੀਂ ਕੰਟੇਨ ਮਾੜਾ ਮੋਟਾ ਕਰ ਸਕਦੇ ਹੋ, ਜਿਹਦੇ ਥੱਲੇ ਫਿਰ ਇਹ ਜਿਹੜੀ ਹੈ ਬਾਅਦ ਦੇ ਵਿੱਚ ਡਿਊਰੈਂਟ ਲਾਈਨ ਨਿਕਲਦੀ ਹੈ, ਔਰ ਦੂਸਰਾ ਵੀ ਇਹਨਾਂ ਨੂੰ ਤੁਸੀਂ ਸਬਜੂਗੇਟ ਨਹੀਂ ਕਰ ਸਕਦੇ ਜੀ। ਹੁਣ ਥਰਡ ਪਾਰਟ ਕਿ ਵੀ ਅਮਰੀਕਾ, ਔਰ 1979 ਤੋਂ ਜੇ ਅਸੀਂ ਦੇਖੀਏ ਸੋਵੀਅਤ ਯੂਨੀਅਨ ਦੀ ਆਕੂਪੇਸ਼ਨ ਅਫਗਾਨਿਸਤਾਨ ਦੀ, ਲਗਭਗ 10 ਸਾਲ ਬਾਅਦ ਉਹਨਾਂ ਦਾ ਨਾ ਸਿਰਫ ਉੱਥੋਂ ਹਾਰ ਕੇ ਨਿਕਲਣਾ, ਸੋਵੀਅਤ ਯੂਨੀਅਨ ਦਾ ਟੁੱਟਣਾ, ਪੋਸਟ 9/11 ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਜੰਗ 20 ਸਾਲ ਲਗਭਗ, ਔਰ ਉਹਦੇ 'ਚ ਵੀ ਫਾਈਨਲੀ ਫੇਸ ਸੇਵਿੰਗ ਹੀ ਲਈ ਹੈ ਫਰਵਰੀ 2020 ਜਿਹੜੀ ਦੋਹਾ ਕਤਰ ਦੇ ਵਿੱਚ ਤਾਲਿਬਾਨ ਦੇ ਨਾਲ ਡੀਲ ਹੋਈ ਜੀ। ਹੁਣ ਚਾਈਨਾ ਫੈਕਟਰ ਹੁਣ ਕਿਉਂ, ਹਾਲਾਂਕਿ ਚਾਈਨਾ ਨੇ 3-4 ਦਿਨ ਪਹਿਲਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜਿਹੜੀ ਹਿਸਟਰੀ ਰਿਟਰੀਟ ਹੈ ਅਮਰੀਕਾ ਦੀ, ਹਿਸਟਰੀ ਉੱਥੋਂ ਨਿਕਲਣਾ ਹੈ ਜਾਂ ਅਨਸਟੇਬਲ ਕਿਉਂਕਿ ਚਾਈਨਾ ਦਾ ਬਹੁਤ ਕੁਛ ਐਟ ਸਟੇਕ ਹੈ। ਬੇਸ਼ੱਕ ਚਾਈਨਾ ਦੀ ਛੋਟੀ ਜਿਹੀ ਸਟ੍ਰਿਪ ਲੱਗਦੀ ਹੈ, ਪਰ ਅਫਗਾਨਿਸਤਾਨ ਨਾਲ ਬਾਰਡਰ ਲੱਗਦਾ ਉਹਨਾਂ ਦਾ ਆਪਣਾ ਸਿੰਗਕਿਆਂਗ ਪ੍ਰੋਵਿੰਸ ਜਿੱਥੇ ਅਨਰੈਸਟ ਹੈ, ਔਰ ਜ਼ੁਲਮ ਵੀ ਕਰਦੇ ਨੇ ਚੀਨ ਵਾਲੇ ਉਹਨਾਂ ਦੇ ਉੱਤੇ, ਵਿਆਗਰ ਮੁਸਲਮਾਨਾਂ ਦੇ ਉੱਤੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਇੱਧਰੋਂ ਫ੍ਰੀ ਹੋ ਗਏ
ਤੇ ਇਧਰ ਨੂੰ ਤੁਰ ਪੈਣਗੇ। ਹਾਲਾਂ ਪਾਕਿਸਤਾਨ ਨੇ ਕਦੇ ਵੀ ਉਹਨਾਂ ਦਾ ਵਿਆਗਰ ਮੁਸਲਮਾਨਾਂ ਦੇ ਇਸ਼ੂ ਨੂੰ ਨਹੀਂ ਚੁੱਕਿਆ ਹੈ, ਜਾਣਦਿਆਂ ਹੋਇਆਂ ਕਿ ਵੀ ਜੇ ਤੁਸੀਂ ਚਾਈਨਾ ਦੇ ਨਾਲ ਆਪਣਾ ਨੈਸ਼ਨਲ ਇੰਟਰਸਟ ਦੇਖਣਾ ਹੈ ਉਹ ਤੁਹਾਨੂੰ ਜਿਹੜੇ ਚਾਈਨਾ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਉਹ ਡੰਪ ਹੀ ਕਰਨਾ ਪਏਗਾ। ਪਰ ਅਫਗਾਨ ਜਿਹੜੇ ਨੇ ਉਹ ਤਾਂ ਉਸ ਨਾਲ ਬੌਂਡ ਨਹੀਂ ਹੈਗੇ ਜੀ। ਫਿਰ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟਮੈਂਟ ਵੀ ਚਾਈਨਾ ਦੀ ਹੈਗੀ ਹੈ। ਹੁਣ ਭਾਰਤ, ਕਿਉਂਕਿ ਭਾਰਤ ਨੇ ਅਫਗਾਨਿਸਤਾਨ ਨੂੰ ਇਸਤੇਮਾਲ ਕੀਤਾ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ, ਰੋਜ਼ ਸਮਝਦੇ ਨੇ ਜੇ ਅਮਰੀਕਾ ਵੀ ਬਾਹਰ ਨਿਕਲ ਜਾਂਦਾ ਹੈ, ਦੂਸਰਾ ਵੀ ਹੈ ਪਾਕਿਸਤਾਨ ਦਾ ਮੋਰ ਇਨਫਲੂਐਂਸ ਹੈ ਤਾਲਿਬਾਨ ਤੇ, ਔਰ ਉਹਨਾਂ ਦਾ ਬਾਰਡਰ ਵੀ ਲੱਗਦਾ ਹੈ, ਪਾਕਿਸਤਾਨ ਦਾ ਲੰਬਾ ਬਾਰਡਰ ਲੱਗਦਾ ਹੈ, ਕਿ ਵੀ ਇਵੈਂਚੁਅਲੀ ਜਿਹੜੀ ਇਹਨਾਂ ਦੀ ਪਾਕਿਸਤਾਨ ਦੇ ਖਿਲਾਫ ਖੇਡ ਹੈ ਉਹ ਜਿਹੜੀ ਹੈ ਉਹ ਨਹੀਂ ਚੱਲੇਗੀ। ਸੋ ਇਹ ਸਾਰੇ ਫੈਕਟਰ ਨੇ, ਔਰ ਮੈਂ ਸਮਝਦਾ ਵੀ ਇਸ ਸਾਰੇ 'ਚ ਕਸ਼ਮੀਰ ਦਾ ਤਾਂ ਜ਼ਾਹਰ ਹੈ, ਕਸ਼ਮੀਰੀ ਹੋਪਫੁਲ ਨੇ ਕਿ ਭਾਈ ਉਸ ਸਾਰੇ ਤੋਂ ਬਾਅਦ ਕੋਈ ਉਹਨਾਂ ਦੀ ਆਵਾਜ਼ ਵੀ ਬਣਦਾ ਹੈ, ਔਰ ਚਾਈਨਾ ਫੈਕਟਰ ਦੀ ਵੀ ਅਸੀਂ, ਪਰ ਸਿੱਖ ਫੈਕਟਰ ਜਿਹੜਾ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਕਹਿਣ ਨੂੰ ਤਾਂ ਤੁਸੀਂ ਅੰਮ੍ਰਿਤਸਰ ਟੂ ਲਾਹੌਰ, ਲਾਹੌਰ ਟੂ ਜਿਹੜਾ ਉਹ ਪਿਸ਼ਾਵਰ ਐਂਡ ਕਾਬੁਲ, ਉਹਨੂੰ ਤੁਸੀਂ 400 ਮੀਲ ਦਾ ਏਰੀਆ ਕਹਿ ਸਕਦੇ ਹੋ ਕਿ ਭਾਈ ਹੈ, ਲੇਕਿਨ ਸਿੱਖ ਫੈਕਟਰ ਇਸ ਲਈ ਵੀ ਇੰਪੋਰਟੈਂਟ ਹੈ ਕਿ ਅਸੀਂ ਲਗਭਗ 400-500 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਬੈਠੇ ਹੋਏ ਹਾਂ। ਅਸੀਂ ਦੋ ਸਿਵਲਾਈਜੇਸ਼ਨਸ, ਇੱਕ ਪਾਸੇ ਇਸਲਾਮਿਕ ਸਿਵਲਾਈਜੇਸ਼ਨ ਜਿਹੜੀ ਮੋਰਾਕੋ ਤੋਂ ਸ਼ੁਰੂ ਹੁੰਦੀ ਹੈ ਔਰ ਵਾਗਾ ਤੱਕ ਆਉਂਦੀ ਹੈ, ਔਰ ਦੂਸਰੇ ਪਾਸੇ ਹਿੰਦੂ ਤਹਿਜ਼ੀਬ ਜਿਹੜੀ ਜਮਨਾ ਪਾਰ ਹੈ ਉਹਦੇ ਵਿਚਾਲੇ ਅਸੀਂ ਬਫਰ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਟਕਰਾਅ ਹੈ ਉਹ ਮਸਲਾ ਕਸ਼ਮੀਰ ਦਾ ਹੋਏ ਜਾਂ ਅਦਰਵਾਈਜ਼ ਭਾਰਤ ਪਾਕਿਸਤਾਨ ਦੀ ਸਾਈਕੋ ਹਿਸਟਰੀ ਹੌਸਟਿਲਿਟੀ ਹੋਏ, ਉਹਦਾ ਆਨਸਰ ਬਫਰ ਸਟੇਟ ਆਫ ਖਾਲਿਸਤਾਨ ਹੈ, ਕਿਉਂਕਿ ਸਾਡੇ 'ਚ ਕੋਈ ਇਨਹੈਰੈਂਟ ਨਫ਼ਰਤ ਨਹੀਂ ਹੈ ਕਿਸੇ ਨਾਲ ਵੀ। ਸਾਡੇ ਲਈ ਇਸਲਾਮ, ਬ੍ਰਹਮ, ਹਿੰਦੂਇਜ਼ਮ ਜਾਂ ਕ੍ਰਿਸਚੀਅਨਿਟੀ ਜਾਂ ਕੋਈ ਵੀ, ਅਸੀਂ ਹਰ ਮਜ਼ਹਬ ਦੇ ਨਾਲ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰਦੇ ਔਰ ਸਾਡੇ 'ਚ ਬਿਲਟ ਇਨ ਪਾਰਟ ਹੈ। ਲੇਕਿਨ ਇਹ ਜਿਹੜੀ ਸਾਈਕੋ ਹਿਸਟਰੀ ਹੈ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਕਿਉਂਕਿ 1000 ਸਾਲ ਤੋਂ ਨਾ ਕਦੇ ਉਹਨਾਂ ਨੇ ਤਾਂ ਬ੍ਰਾਹਮਣਵਾਦੀਆਂ ਨੇ ਮਲੇਸ਼ ਬਣਾਇਆ ਹੋਇਆ ਔਰ ਪਿਛਲੇ 74 ਸਾਲ 'ਚ ਪਾਕਿਸਤਾਨ ਨੂੰ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਜੀ। ਸਾਡੇ ਲਈ ਪਾਕਿਸਤਾਨ, ਜੇ ਸਾਡੇ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਸਾਡਾ ਮੱਕਾ ਮਦੀਨਾ ਮੁਕੱਦਸ ਨੇ, ਸਾਡੇ ਲਈ ਤਾਂ ਪਾਕ ਧਰਤੀ ਹੈ ਔਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਐਜ਼ ਲੌਂਗ ਐਜ਼ ਅਸੀਂ ਐਜ਼ ਏ ਬਫਰ ਬਿਟਵੀਨ 3 ਨਿਊਕਲੀਅਰ ਸਟੇਟ, ਚਾਈਨਾ ਇੰਡੀਆ ਹੌਸਟਿਲਿਟੀ ਅਸੀਂ ਦੇਖੀ ਹੈ ਔਰ ਚਾਈਨਾ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ, ਇਹ ਸਾਰੇ ਹੀ ਜਿਹੜੇ ਬਾਕੀ ਫੈਕਟਰ ਨੇ ਕਿ ਅਫਗਾਨਸ ਦਾ ਸਪਿਲ ਓਵਰ ਜਿਹੜਾ ਉਹ ਬਾਅਦ ਦੇ ਵਿੱਚ ਕਿਸ ਖਿੱਤੇ 'ਚ ਹੋਏਗਾ ਜਾਂ ਉਹਨੂੰ ਨਕਾਰ ਦਿੰਦਾ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਬਾਰ-ਬਾਰ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੁੰਦਾ ਕਿ ਜੀ ਅਸੀਂ ਜਿਹੜਾ ਉਹ ਇਹਦੇ ਤੇ ਜ਼ਿਆਦਾ ਧਿਆਨ ਦਿੰਦੇ ਆ ਕਸ਼ਮੀਰ ਦੇ ਉੱਤੇ ਜਾਂ ਅਫਗਾਨਿਸਤਾਨ ਜਾਂ ਚਾਈਨਾ ਜਾਂ ਦੂਜਾ, ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਜੀਓ ਪੋਲਿਟਿਕਸ ਹੈ ਉਹਦੇ ਨਾਲ ਹੀ ਨਵੇਂ ਨੇਸ਼ਨ ਕ੍ਰੀਏਟ ਹੁੰਦੇ ਨੇ।